ਇੱਥੇ ਰੋਖਾ ਪਿੰਡ ਹੈ ਗੁਜਰਾਵਾਲਾ, ਉੱਥੋਂ ਦੇ ਇੱਕ ਬਜ਼ੁਰਗ ਨੇ ਕਿ ਯੂਸਫ ਸਾਹਿਬ, ਤੇ ਉਹਨਾਂ ਦੇ ਭਤੀਜੇ ਰਹਿੰਦੇ ਇੰਡੀਆ ਦੇ ਵਿੱਚ ਡਾਕਟਰ ਕੁਲਦੀਪ ਸਿੰਘ। ਉਹ ਆ ਰਹੇ ਨੇ ਅੱਜ ਕਰਤਾਰਪੁਰ, ਤੇ ਅੱਜ ਉਹਨਾਂ ਦੀ ਮੁਲਾਕਾਤ ਆ, ਪਹਿਲੀ ਮੁਲਾਕਾਤ। ਸੋ ਪਹਿਲੀ ਮੁਲਾਕਾਤ ਕਿਵੇਂ ਹੋਣ ਜਾ ਰਹੀ ਹੈ ਕਰਤਾਰਪੁਰ ਸਾਹਿਬ। ਇਹਨਾਂ ਦੇ ਤਾਇਆ ਜੀ ਤੇ ਜਿਹੜੇ ਆ ਰਹੇ ਨੇ ਯੂਸਫ ਸਾਹਿਬ, ਇਹ ਪੱਗਵਟ ਭਰਾ ਬਣੇ ਸੀ। ਇੱਕੋ ਦਿਨ ਦਾ ਜਨਮ ਹੈ, ਇੱਕੋ ਦਿਨ ਦਾ। ਔਰ ਇੱਕ ਕਲਾਸਮੇਟ ਨੇ, ਮਤਲਬ ਜਿਹਨੂੰ ਆਪਾਂ ਜੁੰਡੀ ਦੇ ਯਾਰ ਕਹਿ ਸਕਦੇ ਆ, ਉਹ ਨੇ। ਹਾਂ, ਫੋਨ ਤੇ ਥੋੜੇ ਦਿਨ ਪਹਿਲਾਂ ਨੰਬਰ ਇਹਨਾਂ ਨੂੰ ਲੈ ਦਿੱਤਾ ਸੀ, ਰਾਬਤਾ ਹੋ ਗਿਆ ਸੀ। ਢਿੱਲੋਂ ਸਾਹਿਬ ਦੀ ਮਿਹਰਬਾਨੀ ਨਾਲ ਸਾਰਾ ਕੁਝ ਹੋ ਗਿਆ। ਸੋ ਅਸੀਂ ਧੰਨਵਾਦ ਕਰਨਾ ਢਿੱਲੋਂ ਸਾਹਿਬ ਦਾ ਸਭ ਤੋਂ ਜ਼ਿਆਦਾ। ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਤਾਇਆ ਕਿ ਸਾਨੂੰ ਸਾਡਾ ਜਿਵੇਂ ਪਿਓ ਮਿਲਿਆ ਹੁੰਦਾ ਇਸ ਤਰ੍ਹਾਂ, ਕਿਉਂਕਿ ਤਾਏ ਦੀ ਜੋ ਪਦਵੀ ਹੈ ਪਿਓ ਤੋਂ ਵੱਡੀ ਹੁੰਦੀ ਹੈ। ਉਹ ਇੰਝ ਲੱਗਦਾ ਹੈ ਜਿਵੇਂ ਸਾਡਾ ਕੋਈ ਜੀ ਰਹਿ ਗਿਆ ਸੀਗਾ, ਔਰ ਹਕੀਕਤ ਵੀ ਇਹੀ ਹੈ ਕਿ ਰਹਿ ਹੀ ਗਿਆ ਜੀ। ਭਾਵੇਂ ਕੋਈ ਵਿਦੇਸ਼ੀ ਮੁਸਲਮਾਨ ਨੇ, ਪਰ ਉਹ ਰਹਿ ਗਏ, ਪਰ ਸਾਨੂੰ ਉਹਨਾਂ ਦਾ ਬੜਾ ਮਲਾਲ ਹੈ। ਅੱਜ ਵੀ ਤਾਇਆ ਜੀ ਜਦੋਂ ਇਹਨਾਂ ਦੀ ਗੱਲਾਂ ਕਰਦੇ ਨਾ ਅੱਖਾਂ 'ਚ ਪਾਣੀ ਆ ਜਾਂਦਾ ਹੈ। ਤੇ ਮੈਂ ਤਾਇਆ ਜੀ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਤੁਹਾਡੀ ਕੋਈ ਦੱਸੋ, ਮੈਂ ਉਹਨਾਂ ਨੂੰ ਕੀ ਕਵਾਂ ਜਾ ਕੇ। ਕਹਿੰਦਾ ਉਹਨੂੰ ਕਹੀਂ ਯਾਰ ਮਿਲ ਹੀ ਜਾ। ਹੈਂ ਹੁਣ ਤੁਹਾਡੇ ਤਾਇਆ ਜੀ ਫਿਰ ਤੁਹਾਡੀਆਂ ਅੱਖਾਂ ਦੀ ਰਾਹੀਂ ਵੇਖਣਗੇ ਆਪਣੇ ਯਾਰ ਨੂੰ। ਹਾਂ, ਇਸ ਤਰ੍ਹਾਂ ਜੀ ਸਾਡੇ। ਚਲੋ ਅਸੀਂ ਇਹ ਚਾਹੁੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਕੋਡਾ ਜਿਉਂਦੇ ਜੀ ਅਸੀਂ ਮਿਲੀਏ। ਵੇਖੋ ਜੀ, ਜਿਵੇਂ ਆਹ ਸਬੱਬ ਬਣ ਗਿਆ, ਇੱਕ ਰਾਹ ਖੁੱਲ੍ਹਾ ਨਾ ਕਰਤਾਰਪੁਰ ਸਾਹਿਬ ਵਾਲਾ, ਇਸੇ ਤਰ੍ਹਾਂ ਹੀ ਲੋਕਾਂ ਲਈ ਕੁਛ ਨਾ ਕੁਛ ਤੇ ਆਸਾਨੀਆਂ ਹੋਈਆਂ ਨਾ। ਵੇਖੋ ਵੀ ਆ ਮਿਲ ਕੇ ਬੈਠੇ ਆ ਫੇਸਬੁੱਕ ਤੇ, ਭਾਵੇਂ ਮਿਲੇ, ਲੱਗਦਾ ਨਹੀਂ ਵੀ ਫੇਸਬੁੱਕ ਤੇ ਮਿਲੇ। ਤੁਸੀਂ ਮੇਰੇ ਇੱਕ ਰਿਕੁਐਸਟ ਤੇ ਪਹੁੰਚੇ। ਨਹੀਂ ਕੋਈ ਨਹੀਂ ਜੀ। ਨਹੀਂ ਖੈਰ ਮੈਨੂੰ ਬਹੁਤ ਜ਼ਿਆਦਾ, ਕਿਉਂਕਿ ਆਪਾਂ ਕਦੇ ਮਿਲੇ ਵੀ ਨਹੀਂ। ਹਾਂਜੀ, ਤੇ ਤੁਹਾਡਾ ਮਿਲਣਾ ਹੀ ਮੈਨੂੰ ਬਹੁਤ ਵਧੀਆ ਲੱਗਾ। ਨਹੀਂ ਧੰਨਵਾਦ ਤੁਹਾਡਾ ਜੀ। ਤੁਹਾਡਾ ਆਪਣਾ ਮਿਲਾਪ ਜਿਹੜਾ ਉਹ ਸੀ ਨਾ, ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਵਜ਼ੀਰੇ ਆਜ਼ਮ ਪਾਕਿਸਤਾਨ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਪਾਕਿਸਤਾਨ ਦੇ ਵਿੱਚ ਅਗਰ ਇਹ ਦੋ ਬੰਦੇ ਮੰਤਰੀ ਹੋਣ ਨਾ, ਤਾਂ ਇੰਡੀਆ ਦਾ ਜੋ ਕੁਝ ਮਤਲਬ ਤੁਸੀਂ ਕੀਤਾ ਔਰ ਹੋ ਸਕਦਾ ਇੰਡੀਆ ਔਰ ਪਾਕਿਸਤਾਨ ਦੇ ਵਿੱਚ। साफ सलाम ਰੋਖੇ ਵਾਲੇ ਮੋਰ ਇਕੱਠੇ ਹੋ ਗਏ ਦੁਬਾਰਾ। ਤੇ ਮੈਂ ਹਜ਼ਾਰਾ ਸਿੰਘ ਦਾ ਪੋਤਰਾ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਮੈਨੂੰ ਸਾਰਿਆਂ ਦੇ ਨਾਂ ਆਉਂਦੇ ਜਿਹੜੇ ਜਾਣਦੇ ਸਨ ਜੀ ਜੀ ਹਾਂ। ਮਮਤਾ ਸਿੰਘ ਤੇ ਉਹਦੇ ਮੁੰਡੇ ਸਨ, ਵੱਡਾ ਹਰਸਾ ਸਿੰਘ ਜੀ, ਹਰਸਾ ਸਿੰਘ ਤੇ ਉਹ ਛੋਟਾ ਨਿਦਾਨ ਸਿੰਘ ਜੀ, ਨਿਦਾਨ ਸਿੰਘ, ਨਿਦਾਨ ਸਿੰਘ ਤੋਂ ਛੋਟਾ ਸੀ ਸਰਦਾ ਸਿੰਘ, ਸਰਦਾ ਸਿੰਘ, ਸਰਦਾ ਸਿੰਘ, ਸਰਦਾ ਸਿੰਘ ਉਹ ਤੋਂ ਛੋਟਾ ਦਾ ਪੁੱਤ। ਸਾਡੇ ਤਾਇਆ ਭਗਵੰਤ ਸਿੰਘ ਦਾ ਤੇ ਇਹਨਾਂ ਦਾ ਇੱਕੋ ਦਿਨ ਦਾ ਜਨਮ ਹੈ। ਉਹਨਾਂ ਆਖਿਆ ਵੀ ਜਿਹੜਾ ਰਹਿ ਗਿਆ ਨਾ ਉਹਦੀ ਮੱਝ ਰੇੜੀ। ਫਿਰ ਸ਼ਰਾਰਤੀ ਹੋਵੋਗੇ ਤੁਸੀਂ। ਉਹ ਜਿਹੜਾ ਜਵਾਕ ਸ਼ਰਾਰਤ ਕਰਦਾ ਮੈਨੂੰ ਜਾਂ ਤਾਂ ਆਖੀ ਦਾ ਰੇਸ ਲਾ ਆਇਆ, ਤੇ ਜਾਂ ਆਖੀ ਦਾ ਘੁਲੋ ਬਈ। ਸਾਡਾ ਘਰ ਹੀ ਇੱਕ ਸੀ, ਮਤਲਬ ਜਿਸ ਤਰ੍ਹਾਂ ਆਪਾਂ ਰਿਸ਼ਤੇਦਾਰਾਂ ਨੂੰ ਕਿਸੇ ਦਾ ਜਵਾਕ ਹੋਇਆ ਆਪਾਂ ਕੱਪੜੇ ਲੈ ਕੇ ਆਉਂਦੇ ਆ, ਜਿਸ ਤਰ੍ਹਾਂ ਸਾਡਾ ਆਪਸ ਦੇ ਵਿੱਚ ਲੈਣ ਦੇਣ। ਤੇ ਬਾਅਦ ਚ ਫਿਰ ਰਾਬਤਾ ਟੁੱਟੇ ਰਹੇ, ਕਿੰਨੀ ਦੇਰ ਬਾਅਦ ਹੋਇਆ ਰਾਬਤਾ? ਰਾਬਤਾ ਸੋਨੂੰ ਆਇਆ ਅੱਜ ਕੱਲ ਕੋ ਹੋਇਆ ਕਿ ਉਦੋਂ ਤਾਂ ਪੜਨ ਉਸ ਤੋਂ ਬਾਅਦ ਹੋਇਆ ਹੀ ਨਹੀਂ ਕੋਈ ਰਾਬਤਾ। 70 ਸਾਲ ਨਹੀਂ ਹੋ ਗਏ। 75 ਸਾਲ ਨੂੰ 74 ਹੋ ਗਏ ਸਾਲ। ਤਾਇਆ ਜੀ ਆ ਲਿਆਂਦੀ ਮੈਂ ਤੁਹਾਡੇ ਵਾਸਤੇ।
ਨਿਆਣੇ ਡਰਾਉਣ ਲਈ ਆ ਮੈਂ ਕਿਹਾ ਹੋਰ ਕੁਝ ਨਿਆਣੇ ਡਰਨਗੇ ਨਾ ਖੜਕਾਤਾ ਯਾਰ ਚਲੋ ਯਾਦ ਦੱਸਤੇ ਇਹ ਜਿਵੇਂ ਤੁਹਾਡੇ ਕੋਲ ਘੋੜੀਆਂ ਨਸਲ ਵਾਲੀਆਂ ਸਨ ਨਾ ਇਹ ਡਾਂਗ ਉਸ ਤਰ੍ਹਾਂ ਨਸਲੀ ਜੇ ਇਹ ਟੁੱਟਦੀ ਕਿ ਇਹਦਾ ਸਾਹਮਣੇ ਹੀ ਨਿਕਲੇ ਅੱਲਾ ਇਹਦੀ ਪਾਲਿਸ਼ ਨਹੀਂ